ਹਰਿਆਣਾ ਦੇ ਗੁਰਦੁਆਰਾ ਸਾਹਿਬਾਨਾਂ ਦੀ ਇਹਨਾਂ ਦੇ ਪ੍ਰਬੰਧ ਨੂੰ ਲੈ ਕੇ ਜਥੇਦਾਰ ਦਾ ਬਿਆਨ ਹੈ ਕਿ ਸਰਕਾਰ ਜਿਹੜੀ ਆ ਉਹ ਅੰਗਰੇਜ਼ਾਂ ਦੀ ਲੀਹ ਤੇ ਤੁਰ ਪਈ। ਜੀ ਦੇਖੋ, ਇਹਨਾਂ ਨੇ ਅੱਜ ਜਿਹੜਾ ਬਿਆਨ ਦਿੱਤਾ ਹੈ ਜਥੇਦਾਰ ਜੀ ਨੇ, ਤਾਂ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੁਨਿਆਦ ਰੱਖਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਤੇ ਜੈਤੋ ਦੇ ਮੋਰਚੇ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕਰ ਰਹੇ ਹਾਂ। ਇਹਨਾਂ ਕੁਰਬਾਨੀਆਂ ਦਾ ਕਾਰਨ ਇਹੀ ਸੀ ਕਿ ਬ੍ਰਿਟਿਸ਼ ਸਰਕਾਰ ਧਾਰਮਿਕ ਪ੍ਰਬੰਧਾਂ ਅਤੇ ਕੰਮਾਂ ਵਿੱਚ ਦਖਲਅੰਦਾਜ਼ੀ ਕਰ ਰਹੀ ਸੀ ਤੇ ਨਾਲ ਉਹ ਕਹਿੰਦੇ ਨੇ ਕਿ ਮੌਜੂਦਾ ਸਰਕਾਰ ਵੀ ਅੰਗਰੇਜ਼ਾਂ ਦੀ ਲੀਹ ਤੇ ਤੁਰੀ ਜਾਪਦੀ ਹੈ। ਅੱਗੇ ਉਹ ਕਹਿੰਦੇ ਨੇ ਕਿ ਸੁਪਰੀਮ ਕੋਰਟ ਨੇ ਹਰਿਆਣਾ ਗੁਰਦੁਆਰਾ ਐਕਟ ਨੂੰ ਮਾਨਤਾ ਦਿੱਤੀ ਹੈ, ਪਰ ਉਸਨੇ ਗੁਰਦੁਆਰਾ ਐਕਟ 1925 ਨੂੰ ਰੱਦ ਨਹੀਂ ਕੀਤਾ। ਇਹ ਐਕਟ ਅੱਜ ਵੀ ਕਾਰਜਸ਼ੀਲ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਇਸ ਐਕਟ ਤਹਿਤ ਸਾਂਭ ਰਹੀ ਹੈ। ਮਤਲਬ ਜਥੇਦਾਰ ਜੀ ਜਸਟੀਫਾਈ ਕਰ ਰਹੇ ਨੇ ਕਿ ਇਸ ਐਕਟ ਦੇ ਮੁਤਾਬਕ SGPC ਹਾਲੇ ਵੀ ਉਹਨਾਂ ਪ੍ਰਬੰਧਾਂ ਨੂੰ ਸੰਭਾਲ ਰਹੀ ਹੈ ਜਾਂ ਸੰਭਾਲੇਗੀ। ਪ੍ਰਵੀਨ ਜੀ, ਗੱਲ ਬੇਸਿਕ ਗੱਲ ਤੇ ਚਲੋ ਹੁਣ ਐਕਟ ਆਪਾਂ ਪੜ੍ਹਿਆ ਨਹੀਂ, ਜਿਹੜੀ ਚੀਜ਼ ਪੜ੍ਹੀ ਵਿਚਾਰੀ ਨਾ ਹੋਵੇ ਉਹਦੇ ਬਾਰੇ ਤੇ ਆਪਾਂ ਹੁਣ ਕੀ ਕਹਿ ਸਕਦੇ ਹਾਂ। ਗੱਲ ਇਹ ਆ ਕਿ ਦੇਖੋ, ਇੱਕ ਪਾਸੇ ਤੇ ਤੁਸੀਂ ਕਹੀ ਜਾਂਦੇ ਜੇ ਵੀ ਪਾਸਾ ਇੱਕ ਕਰ ਲਓ, ਇੱਕ ਪਾਸੇ ਤਾਂ ਤੁਸੀਂ ਕਹੀ ਜਾਂਦੇ ਜੇ ਕਿ ਸੁਪਰੀਮ ਕੋਰਟ ਦੇ ਫੈਸਲੇ ਜਿਹੜੇ ਉਹ ਸਿੱਖਾਂ ਦੇ ਵਿਰੋਧ ਦੇ ਵਿੱਚ ਨੇ, ਕੋਰਟ ਕਚਹਿਰੀਆਂ ਸਾਨੂੰ ਨਿਆਂ ਨਹੀਂ ਦਿੰਦੀਆਂ। ਦੂਸਰੇ ਪਾਸੇ ਤੁਸੀਂ ਉਸੇ ਹੀ ਕੋਰਟ ਕਚਹਿਰੀ ਚੋਂ ਆਏ ਫੈਸਲੇ ਨੂੰ ਅੱਧ ਪਚੱਦਾ ਮੰਨ ਰਹੇ ਹੋ ਕਿ ਭਾਈ 1925 ਵਾਲਾ ਐਕਟ ਜਿਹੜਾ ਹੈ ਉਹ ਇਸ ਤਰ੍ਹਾਂ। ਪਰ ਜਿਹੜਾ ਫੈਸਲਾ ਹੈ, ਫੈਸਲੇ ਦੇ ਵਿੱਚ ਤਾਂ ਦੇਖੋ ਸਾਫ਼ ਤੌਰ ਤੇ ਉਹਨਾਂ ਨੇ ਲਿਖਿਆ ਹੀ ਹੈ, ਤਾਂ ਹੀ ਉਹ ਪ੍ਰਾਪਰਟੀਆਂ ਦਾ ਪ੍ਰਬੰਧ ਮੰਗ ਰਹੇ ਨੇ। ਚਲੋ ਜੇ ਕੋਈ ਹੈ ਵੀ ਆ, ਹਾਲਾਂਕਿ ਕਿਉਂਕਿ ਮੈਂ ਨਾ ਜੱਜਮੈਂਟ ਪੜ੍ਹੀ ਹੈ, ਮੈਂ ਇਮਾਨਦਾਰੀ ਨਾਲ ਕਹਾਂ, ਤੇ ਨਾ ਹੀ ਮੈਂ ਉਹ ਐਕਟ ਪੜ੍ਹਿਆ ਵਾ, ਤੇ ਆਪਾਂ ਜਥੇਦਾਰ ਜੀ ਦੀ ਗੱਲ ਜਿਹੜੀ ਕਰ ਰਹੇ ਹਾਂ ਕਿ ਨਾਲੇ ਤੇ ਤੁਸੀਂ ਸੁਪਰੀਮ ਕੋਰਟ ਦੀ ਜਿਹੜੇ ਤੁਹਾਡੇ ਹੱਕ ਦੇ ਵਿੱਚ ਹੈ ਉਹ ਚੀਜ਼ ਨੂੰ ਤਾਂ ਤੁਸੀਂ ਮੰਨ ਰਹੇ ਹੋ, ਪਰ ਜੋ ਚੀਜ਼ ਉਹਨਾਂ ਦੇ ਹੱਕ 'ਚ ਕਰੀ ਹੈ ਉਹਨੂੰ ਤੁਸੀਂ ਕਹਿ ਰਹੇ ਹੋ ਕਿ ਨਹੀਂ ਇਹ ਤਾਂ ਸਿੱਖ ਵਿਰੋਧੀ ਫੈਸਲੇ। ਖੈਰ ਚਲੋ, ਇਹ ਗੱਲ ਰੱਖ ਰਹੇ ਨੇ। ਵੱਡੀ ਗੱਲ ਇਹੀ ਹੈ ਕਿ ਜੇ ਮੰਨ ਲਓ ਕੁਝ ਇਸ ਤਰ੍ਹਾਂ ਦਾ ਹੈ ਗੁਰੂ ਘਰ ਦੇ ਪ੍ਰਬੰਧਾਂ ਦਾ ਜਾਂ ਐਕਟ ਦੇ ਮੁਤਾਬਕ ਕੁਝ ਹੈਗਾ ਕਿ ਤੁਹਾਡੇ ਕੋਲ ਹਾਲੇ ਵੀ ਇਸ ਗੱਲ ਵਾਸਤੇ ਕਹਿ ਲਓ ਕਿ ਅਧਿਕਾਰ ਦਾ ਮਾਮਲਾ ਬਣਦਾ ਹੈ ਕਿ ਉਹ ਪ੍ਰਬੰਧ ਤੁਹਾਡੇ ਕੋਲ ਹੀ ਰਹਿਣਗੇ, ਕਮੇਟੀ ਉਹ ਬਣ ਜਾਂਦੀ ਹੈ, ਤਾਂ ਫਿਰ ਉਸ ਕਮੇਟੀ ਦਾ ਤੁਕ ਕੀ ਰਹਿ ਗਿਆ ਮੈਨੂੰ ਦੱਸੋ। ਜੇ SGPC ਨੇ ਪ੍ਰਬੰਧ ਹੀ ਸਾਹਮਣੇ ਆ ਤਾਂ ਉਹ ਜਿਹੜੀ ਹਰਿਆਣਾ ਕਮੇਟੀ ਹੈ, ਵੱਖਰੀ ਕਮੇਟੀ ਹੈ ਜਿਹੜੀ, ਉਹ ਬਣੀ ਕਾਹਦੇ ਵਾਸਤੇ, ਉਹਦਾ ਮਤਲਬ ਵੀ ਦੱਸ ਦਿੱਤਾ ਜਾਵੇ। ਤਾਂ ਦੂਜੀ ਗੱਲ ਇਹ ਆ ਕਿ ਇਹ ਆ ਕਿ ਚੋਣ ਹੋਣੀ ਚਾਹੀਦੀ ਆ। ਵੱਡੀ ਗੱਲ ਇਹ ਹੈ, ਜ਼ਰੂਰੀ ਹੈ ਕਿ ਚੁਣ ਕੇ ਆਵੇ ਕਮੇਟੀ, ਆਪਣਾ ਪ੍ਰਬੰਧ ਹੁਣ ਸੰਭਾਲਣ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਮਰਜ਼ੀ ਕਰੇ, ਸੁਪਰੀਮ ਕੋਰਟ ਨੇ ਤਾਂ ਉਹਨਾਂ ਨੂੰ ਚਾਬੀਆਂ ਦੇ ਦਿੱਤੀਆਂ। ਇਹ ਵੱਡੀ ਗੱਲ ਹੈ। ਤੇ ਦੂਜੀ ਚੀਜ਼ ਇਹ ਹੈ ਕਿ ਜੇ ਮੰਨ ਲਓ ਕੋਈ ਇਸ ਤਰ੍ਹਾਂ ਦਾ ਹੈ ਕਿ ਜੇ ਤੁਹਾਨੂੰ ਇਹ ਲੱਗਦਾ ਸੀ ਤੇ ਸੁਪਰੀਮ ਕੋਰਟ 'ਚ ਤੁਸੀਂ ਉਦੋਂ ਕੇਸ ਕਿਉਂ ਨਹੀਂ ਪੇਸ਼ ਕੀਤਾ ਜਾ ਕੇ, ਤੁਸੀਂ ਆਹ ਚੀਜ਼ਾਂ ਕਹਿੰਦੇ ਕਿ ਭਾਈ ਪ੍ਰਬੰਧ ਤਾਂ ਸਾਡਾ ਬਣਦਾ, ਤੇ ਜੇ ਤੁਸੀਂ ਸਾਬਤ ਹੀ ਕਰ ਦਿੰਦੇ ਤੇ ਫਿਰ ਤੇ ਮਸਲਾ ਹੀ ਹੱਲ ਹੋ ਜਾਂਦਾ। ਤੇ ਹੁਣ ਵੀ ਜੇ ਗੱਲ ਇੱਥੋਂ ਤੱਕ ਹੈ ਪ੍ਰਬੰਧਾਂ ਦੀ ਹੈ, ਕਿਹਦੇ ਕੋਲ ਜਾਣੇ ਆ ਕਿਹਦੇ ਕੋਲ ਨਹੀਂ ਜਾਣੇ ਤੇ ਕਿਸ ਤਰ੍ਹਾਂ ਜਾਣੇ ਆ, ਤੁਸੀਂ ਦੋਨਾਂ ਧਿਰਾਂ ਨੂੰ ਬੁਲਾਉਂਦੇ, ਦੋਨਾਂ ਧਿਰਾਂ ਦਾ ਜਿਹੜਾ ਉਹ ਆਪਸ ਦੇ ਵਿੱਚ ਦੇਖਦੇ ਕਿ ਹਾਂ ਭਾਈ ਕੋਈ ਦੰਗਾ ਫਸਾਦ ਕਰਨ ਦੀ ਜ਼ਰੂਰਤ ਨਹੀਂ, ਪਹਿਲਾਂ ਹੀ ਕੌਮ ਇਸ ਤਰ੍ਹਾਂ ਦੇ ਸ਼ਰਮਨਾਕ ਵਰਤਾਰੇ ਜਿਹੜੇ ਦੇਖ ਰਹੀ ਹੈ, ਤਾਂ ਤੁਸੀਂ ਬਈ ਚੁੱਪ ਕਰਕੇ ਆ ਕੁਛ ਕਰੋ ਬਾਈ, ਜਿਸ ਤਰ੍ਹਾਂ ਵੀ ਚੱਲਦਾ ਹੋਣਾ ਤੁਹਾਡਾ ਹੱਕ ਬਣਦਾ। ਹਾਲੇ ਵੀ ਤੁਸੀਂ ਵਨ ਸਾਈਡਡ ਜਿਹਾ ਬਿਆਨ ਦੇ ਰਹੇ ਹੋ, ਵਨ ਸਾਈਡਡ ਜਿਹਾ, ਉਹਦੇ ਵਿੱਚ ਤੁਸੀਂ ਮਤਲਬ ਕਿ ਉਹਨਾਂ ਦੀ ਗੱਲ ਹੀ ਨਹੀਂ ਕਰ ਰਹੇ ਤੇ ਤੁਸੀਂ ਉਸ ਇਤਿਹਾਸਕ ਤੱਥ ਨੂੰ ਨਜ਼ਰਅੰਦਾਜ਼ ਵੀ ਕਰ ਰਹੇ ਜੇ ਕਿ ਇਹ ਕਮੇਟੀ ਬਣੀ ਹੀ ਕਿਉਂ ਆਖਰ। ਇਹ ਮੈਂ ਤੁਹਾਨੂੰ ਹਿਸਟਰੀ ਦੱਸੀ ਹੋਈ ਹੈ ਕਿ ਕਮੇਟੀ ਬਣੀ ਕਾਹਤੋਂ ਸੀ। ਬਣੀ ਸੀ ਸਿਆਸੀ ਲਾਲਸਾਵਾਂ ਚੋਂ, ਕਿ ਜਿਹੜੀ ਸਿਆਸੀ ਲਾਲਸਾ ਸੀਗੀ ਜਾਂ ਬਾਦਲ ਸਾਹਿਬ ਦੀ ਕਹਿ ਲਓ ਕਿ ਵਾਅਦਾ ਖਿਲਾਫੀ ਸੀ ਝਿੰਡਾ ਦੇ ਨਾਲ, ਉੱਥੋਂ ਮੁੱਢ ਵੱਜ ਗਿਆ। ਇਹ ਵੀ ਤੇ ਤੁਹਾਨੂੰ ਦੇਖਣਾ ਪਏਗਾ ਨਾ ਕਿ ਗਲਤੀਆਂ ਤੇ ਅਕਾਲੀ ਲੀਡਰਸ਼ਿਪ ਦੀਆਂ ਰਹੀਆਂ ਨੇ, ਹੁਣ ਜੋ ਮਰਜ਼ੀ ਕਹੀਏ। ਮੇਰਾ ਤਾਂ ਇਹੀ ਹੈ ਕਿ ਜੇ ਮੰਨ ਲਓ ਇਹ ਸਾਰਾ ਕੁਝ ਤੁਹਾਨੂੰ ਪਤਾ ਹੈ ਕਿ ਉਹ ਐਕਟ ਦੇ ਮੁਤਾਬਕ ਸਾਂਭ ਸੰਭਾਲ ਜਿਹੜੀ ਹੈ ਉਹ SGPC ਕੋਲ ਰਹਿਣੀ ਚਾਹੀਦੀ ਹੈ, ਤੇ ਇਹ ਤਰਕ, ਇਹ ਦਲੀਲ SGPC ਨੇ ਸੁਪਰੀਮ ਕੋਰਟ 'ਚ ਕਿਉਂ ਨਹੀਂ ਰੱਖੀ, ਇਹ ਫਿਰ ਬੜੀ ਇੱਕ ਵਿਚਿੱਤਰ ਜਿਹੀ ਗੱਲ ਲੱਗਦੀ ਹੈ।